ਅਗਲੀ ਖਬਰ ਵੱਲ ਚਲੀਏ। ਇੱਕ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਦੁਨੀਆ ਦੇ ਵਿੱਚ ਜੋ ਅਮਰੀਕਾ ਨੂੰ ਡਰੱਗ ਭੇਜਦੇ ਹੈਗੇ ਆ, ਉਹਨਾਂ ਦੇ ਮਗਰ ਲੱਗੇ ਹੋਏ ਆ, ਖਾਸ ਕਰਕੇ ਵੈਨਜ਼ੂਏਲਾ, ਕੈਨੇਡਾ ਦੇ ਨਾਲ ਵੀ ਇਸ ਇਸ਼ੂ ਦੇ ਉੱਤੇ ਵੱਡਾ ਲਫੜਾ ਪਿਆ ਸੀ। ਦੂਜੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਹੋਂਡੂਰਾਸ ਦਾ ਇੱਕ ਜੋ ਜੁਆਨ ਔਰਲਾਂਡੋ ਹਰਨਾਂਡੇਸ ਪ੍ਰੈਜ਼ੀਡੈਂਟ ਆ, ਜਿਹਨੂੰ 45 ਸਾਲਾਂ ਦੀ ਸਜ਼ਾ ਹੋਈ ਸੀ 3 ਸਾਲ ਪਹਿਲਾਂ, ਉਹਨੂੰ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਹੈਗਾ ਲਓ ਆ ਦੇਖ ਲਓ, ਕਰ ਲਓ। ਜੀ। ਸੋ ਸਾਬਕਾ ਹੋਂਡੂਰਨ ਪ੍ਰੈਜ਼ੀਡੈਂਟ ਜੁਆਨ ਔਰਲਾਂਡੋ ਹਰਨਾਂਡੇਸ, ਉਹਨੂੰ ਕਨਵਿਕਟ ਕੀਤਾ ਗਿਆ ਸੀ ਯੂਐਸ ਦੀ ਕੋਰਟ ਦੇ ਵਿੱਚ, ਤਾਂ ਕਿ ਉਹ ਨਾਰਕੋ ਸਟੇਟ ਰਨ ਕਰ ਰਿਹਾ ਹੈਗਾ। ਤੇ 400 ਟਨ ਪਈ ਉਹਨ ਜਿਹੜੀ ਡਰੱਗ ਹੈਗੀ ਆ, ਉਹ ਅਮਰੀਕਾ ਨੂੰ ਭੇਜੀ ਸੀ। 400 ਟਨ ਆਫ ਕੋਕੇਨ, ਦੇਖੋ ਕਿੱਡਾ ਵੱਡਾ ਅਮਾਉਂਟ ਹੈਗਾ ਆ। ਸੋ ਹਰਨਾਂਡੇਸ 57 ਸਾਲਾਂ ਦਾ, ਸੋਮਵਾਰ ਨੂੰ ਯੂਐਸ ਦੇ ਪ੍ਰੈਜ਼ੀਡੈਂਟ ਨੇ ਵੈਸਟ ਵਰਜੀਨੀਆ ਦੇ ਵਿੱਚ ਉਹਨੂੰ ਪੂਰੀ ਜਿਹੜੀ ਮਾਫੀ ਦੇ ਦਿੱਤੀ ਆ। ਤੇ ਹਰਨਾਂਡਸ ਦੀ ਵਾਈਫ ਐਨਾ ਗਰਸੀਆ, ਉਹਨੇ ਧੰਨਵਾਦ ਕੀਤਾ ਆ ਵੀ ਇਹ ਸਾਡੇ ਲਈ ਮਿਰੇਕਲ ਹੋਇਆ ਹੈਗਾ ਆ। ਤੇ ਕਹਿੰਦੇ ਵੀ 4 ਸਾਲ ਸਾਡਾ ਬਹੁਤ ਦੁੱਖ ਭਰਿਆ ਰਿਹਾ, ਸਾਡੇ ਟਰਾਇਲ ਚੱਲਦੇ ਰਹੇ, ਤੇ ਮੇਰਾ ਹਸਬੈਂਡ ਜਿਹੜਾ ਆ ਹੁਣ ਇੱਕ ਤਰ੍ਹਾਂ ਦੇ ਨਾਲ ਫ੍ਰੀ ਹੈਗਾ ਆ, ਤੇ ਅਸੀਂ ਜਿਹੜਾ ਆ ਰੱਬ ਦਾ ਧੰਨਵਾਦ ਕਰਦੇ ਆ। ਹਰਨਾਂਡੇਸ ਜੋ ਆ ਉਹ ਹੋਂਡੂਰਾਸ ਦਾ ਪ੍ਰੈਜ਼ੀਡੈਂਟ 2014 ਤੋਂ ਲੈ ਕੇ 2022 ਤੱਕ ਰਿਹਾ, ਤੇ ਯੂਐਸ ਦੇ ਜੱਜ ਨੇ ਪਿਛਲੇ ਸਾਲ ਉਹਨੂੰ 45 ਸਾਲਾਂ ਦੀ ਸਜ਼ਾ ਜਿਹੜੀ ਆ ਸੁਣਾਈ ਸੀ, ਟ੍ਰੈਫਿਕਿੰਗ ਡਰੱਗਸ ਟੂ ਯੂਐਸ। ਤੇ ਯੂਐਸ ਦੇ ਪ੍ਰੋਸੀਕਿਊਟਰਸ ਨੇ ਅਕਿਊਜ਼ ਕੀਤਾ ਸੀ ਉਹਨੂੰ ਵੀ ਉਹਦਾ ਜਿਹੜਾ ਟੋਟਲੀ ਪੋਲੀਟੀਕਲ ਕੈਰੀਅਰ ਆ, ਉਹ ਮਿਲੀਅਨਸ ਆਫ ਡਾਲਰ ਜਾਂ ਤਾਂ ਬ੍ਰਾਈਬਸ ਤੋਂ ਜਾਂ ਡਰੱਗ ਟ੍ਰੈਫਿਕਿੰਗ ਤੋਂ ਜਿਹੜਾ ਉਹਦਾ ਬਣਿਆ ਹੋਇਆ ਹੈਗਾ। ਹੋਂਡੂਰਾਸ ਤੇ ਮੈਕਸੀਕੋ ਤੋਂ 400 ਟਨ ਕੋਕੀਨ ਉਹਨੇ ਕਹਿੰਦੇ ਯੂਐਸਏ ਦੇ ਵਿੱਚ ਨਗਾਈ ਸੀਗੀ। ਹਰਨਾਂਡੇਸ ਦਾ ਰਿਲੀਜ਼ ਬੜੀ ਛੇਤੀ ਹੋ ਗਿਆ, ਤੁਹਾਡੇ ਸਾਹਮਣੇ ਹੀ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ। 2015 ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਸੀ, ਉਹਨਾਂ ਨੇ ਹੋਸਟ ਕੀਤਾ ਸੀ ਵਾਈਟ ਹਾਊਸ 'ਚ ਇਹਨੂੰ। 2019 ਚ ਟਰੰਪ ਨੇ ਪ੍ਰੇਜ਼ ਵੀ ਕੀਤਾ ਸੀ ਵੀ ਇਹ ਕੋਆਪਰੇਸ਼ਨ ਕਰ ਰਹੇ ਹੈਗੇ ਸਾਡੇ ਨਾਲ। ਪਰ ਜਸਟਿਸ ਡਿਪਾਰਟਮੈਂਟ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ, ਉਹਦੇ ਵਿੱਚ ਇਹਦੇ ਉੱਤੇ ਚਾਰजेस ਲਾਏ ਗਏ ਸੀ, ਤੇ ਇਸ ਨੂੰ ਫਿਰ ਹੋਂਡੂਰਾਸ ਦੇ ਵਿੱਚ ਅਰੈਸਟ ਕਰਕੇ ਯੂਐਸ ਦੇ ਵਿੱਚ ਐਕਸਟ੍ਰਾਡਾਈਟ ਕਰ ਲਿਆ ਗਿਆ ਸੀਗਾ 400 ਟਨ ਕੋਕੇਨ ਦੇ ਸਬੰਧ ਦੇ ਵਿੱਚ। ਸੋ ਅੱਜ ਉਹ ਇੱਕ ਤਰ੍ਹਾਂ ਦੇ ਨਾਲ ਫ੍ਰੀ ਮੈਨ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਉਹਨੂੰ ਜਿਹੜਾ ਆ ਸਾਰੇ ਚਾਰਜਰ ਤੋਂ ਮੁਕਤ ਕਰ ਦਿੱਤਾ ਹੈਗਾ। ਕੋਕੇਨ ਸੁਪਰ ਹਾਈਵੇ ਜਿਸ ਬੰਦੇ ਨੇ ਯੂਐਸ ਦੇ ਵਿੱਚ ਬਣਾਇਆ, ਮਿਲੀਅਨਸ ਆਫ ਡਾਲਰ ਦੀ ਜਿਹੜੀ ਰਿਸ਼ਵਤਾਂ ਉਹਦੇ ਵਿੱਚ ਇਹ ਫਸਿਆ, ਫੜਿਆ ਗਿਆ, ਕਨਵਿਕਟ ਹੋਇਆ, ਚਾਰਜ ਹੋਇਆ, ਤੇ ਸਾਡੇ ਰਾਸ਼ਟਰਪਤੀ ਕਹਿੰਦੇ ਆ ਵੀ ਇਹਨੂੰ ਮਾਫ ਕਰ ਦਿਓ। ਇਹਨਾਂ ਧੱਕਾ ਜਿਹੜਾ ਹੋਇਆ, ਇਹ ਫੱਤੋ ਦੇ ਯਾਰ ਫੱਤੋ ਵਰਗੇ ਹੀ ਆ, ਕਿਤੇ ਇਹੀ ਗੱਲਾਂ ਤਾਂ ਨਹੀਂ ਸਾਹਮਣੇ ਆ ਵੀ ਆਹ ਜਿਹੜਾ ਬਲਸਨਾਰੋ ਆ, ਉਹ ਵੀ ਹੁਣ ਉਹਨੂੰ ਵੀ ਕੈਦ ਹੋਈ ਆ। ਉਹਦੇ ਲਈ ਵੀ ਇਹਨਾਂ ਨੇ ਬੜਾ ਜ਼ੋਰ ਜਿਹੜਾ ਲਾਇਆ ਸੀ। ਬ੍ਰਾਜ਼ਿਲ ਦੇ ਉੱਤੇ 50% ਟੈਰਿਫ ਤੱਕ ਜਿਹੜੇ ਉਹ ਲਾ ਦਿੱਤੇ ਸੀ। ਹੋਂਡੂਰਸ ਦੇ ਵਿੱਚ ਹੁਣ ਇਲੈਕਸ਼ਨ ਆ ਰਹੀ ਆ, ਟਰੰਪ ਹੋਣਾ ਨੇ ਉਹਦੇ ਵਿੱਚ ਵੀ ਕਹਿ ਲਓ ਵੀ ਮਲਗੋਬਾ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਉਹ ਜਿਸ ਟੀਟੋ ਅਸਫੂਰਾ ਨੂੰ ਜਿਤਾਉਣਾ ਚਾਹੁੰਦੇ ਆ, ਕਹਿੰਦੇ ਵੀ ਜੇ ਤਾਂ ਟੀਟੂ ਜਿੱਤ ਗਿਆ ਫਿਰ ਤਾਂ ਆਪਣਾ ਟੀਟੂ ਜਿੱਤ ਗਿਆ, ਫਿਰ ਤਾਂ ਬੱਲੇ ਬੱਲੇ ਆ। ਕਹਿੰਦੇ ਵੀ ਫਿਰ ਤਾਂ ਅਸੀਂ ਹੋਂਡੂਰਸ ਦੀ ਸਪੋਰਟ ਕਰਾਂਗੇ, ਜੇ ਦੂਜਾ ਬੰਦਾ ਜਿੱਤ ਗਿਆ ਤਾਂ ਫਿਰ ਨਹੀਂ ਅਸੀਂ ਮਨੀ ਤੁਹਾਨੂੰ ਰੁਪਈਆ ਵੀ ਨਹੀਂ ਘੱਲਣਾ। ਹੁਣ ਇੱਥੋਂ ਬੈਠੇ ਪੂਰੀ ਤਰੀਕੇ ਦੇ ਨਾਲ ਹੋਂਡੂਰਸ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਇੱਕ ਹਿਸਾਬ ਦੇ ਨਾਲ ਅਸਰ ਆਪਣੇ ਇਹਨਾਂ ਬਿਆਨਾਂ ਦੇ ਨਾਲ ਜਿਹੜਾ ਉਹ ਪਾ ਰਹੇ ਹੈਗੇ ਆ। ਸੋ ਜਿਹੜਾ ਟੀਟੂ ਅਸਫੂਰਾ, ਉਹਨੇ ਕਾਫੀ ਜ਼ਿਆਦਾ ਵਾਸ਼ਿੰਗਟਨ ਦੇ ਵਿੱਚ ਨੇੜਤਾ ਜਿਹੜੀ ਉਹ ਬਣਾਈ ਆ। ਇਹ ਹਰਨੈਂਡਸ ਦਾ ਹੀ ਬੰਦਾ ਆ। ਸੋ ਹਰਨੈਂਡਸ ਨੂੰ ਜਿਹੜਾ ਛੱਡਣ ਦੇ ਵਿੱਚ ਇਹ ਵੀ ਇੱਕ ਐਂਗਲ ਨਾਲ ਦੇ ਨਾਲ ਜਿਹੜਾ ਉਹ ਦੇਖਿਆ ਜਾ ਰਿਹਾ। ਪਰ ਕਮਾਲ ਦੀ ਜਿਹੜੀ ਹਿਪੋਕ੍ਰੇਸੀ ਸਾਹਮਣੇ ਆ ਰਹੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੀ, ਵੀ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਕੋਈ ਵੀ ਜਿਹੜਾ ਡਰੱਗ ਵਾਲਾ ਹੈ ਉਹਨੂੰ ਨਾਰਕੋ ਟੈਰਰਿਸਟ ਕਹਿ ਕੇ ਸ਼ਿਪ ਵੀ ਜਿਹੜੇ ਉਹਨਾਂ ਦੇ ਉਡਾਏ ਜਾ ਰਹੇ ਆ, ਤੇ ਜੇ ਕੋਈ ਬਚਦਾ ਹੈ ਪਹਿਲੀ ਸਟ੍ਰਾਈਕ ਦੇ ਵਿੱਚ, ਉੱਤੇ ਦੂਜੀ ਦੀ ਹਮਲਾ ਕਰਕੇ ਉਹਨੂੰ ਉੱਥੇ ਮੁਕਾਰਿਆ ਜਾ ਰਿਹਾ ਆ। ਤੇ ਜਿਹਨੂੰ ਅਮਰੀਕਾ ਦੇ ਲੀਗਲ ਸਿਸਟਮ ਨੇ ਸਾਰੇ ਚੀਜ਼ਾਂ ਦੇ ਸਬੂਤਾਂ ਦੇ ਆਧਾਰ ਦੇ ਉੱਤੇ 45 ਸਾਲਾਂ ਦੀ ਸਜ਼ਾ ਦਿੱਤੀ ਆ, ਉਹਨੂੰ ਜਿਹੜਾ ਉਹ ਬਰੀ ਜਿਹੜਾ ਉਹ ਨਾਲ ਦੇ ਨਾਲ ਕਰ ਦਿੱਤਾ। ਅਜਿਹੇ ਲੋਕਾਂ ਨੂੰ ਇਹ ਪਹਿਲੀ ਵਾਰੀ ਨਹੀਂ ਹੋਇਆ। ਟਰੰਪ ਨੇ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਨੇ ਲੋਕਾਂ ਨੇ ਮਿਲੀਅਨਸ ਐਂਡ ਬਿਲੀਅਨਸ ਦੇ ਫਰਾਡ ਕੀਤੇ ਆ, ਇੱਕ ਵੀ ਦਿਨ ਉਹਨਾਂ ਨੂੰ ਜੇਲ੍ਹਾਂ 'ਚ ਨਾ ਕੱਟਣਾ ਪਵੇ, ਇਦਾਂ ਦੇ ਲੋਕਾਂ ਨੂੰ ਵੀ ਜਿਹੜੇ ਉਹ ਪਾਰਡਨ ਕਰ ਚੁੱਕੇ ਹੈਗੇ ਆ। ਇਹ ਪ੍ਰੈਜ਼ੀਡੈਂਟ ਦੀ ਉੱਦਾਂ ਸ਼ਕਤੀ ਆ, ਅਖਤਿਆਰ ਆ ਵੀ ਕਿਹਨੂੰ ਮਾਫ ਕਰਨਾ, ਕਿਹਨੂੰ ਮਾਫ ਨਹੀਂ ਕਰਨਾ, ਇਹ ਪ੍ਰੈਜ਼ੀਡੈਂਟ ਦੇ ਹੱਥ ਦੇ ਵਿੱਚ ਹੁੰਦਾ ਆ। ਪਰ ਇਦਾਂ ਦੇ ਜਿਹੜੇ ਮਸਲੇ, ਇਦਾਂ ਦੀਆਂ ਜਦੋਂ ਚੀਜ਼ਾਂ ਹੁੰਦੀਆਂ, ਇੱਥੋਂ ਇਹ ਪਤਾ ਲੱਗਦਾ ਆ ਵੀ ਸੁਣੀ ਕਿਹਦੀ ਜਾਂਦੀ ਆ ਤੇ ਕਿਹਦੇ ਨਾਲ ਪ੍ਰਸ਼ਾਸਨ ਦੀ ਇਸ ਟਾਈਮ ਜਾਂ ਟਰੰਪ ਹੋਣਾ ਦੀ
ਜਿਹੜੀ ਨੇੜਤਾ ਉਹ ਜ਼ਿਆਦਾ ਨਜ਼ਰ ਆ ਰਹੀ ਹੈਗੀ ਆ।